अस्सलाम वालेकुम। की हाल चाल है जी? उम्मीद करते सब खैरियत नाल होंदे। ते उन्हें क्या भी दो दोस्त यार ना तुरन फिरन निकल पे जो फलां दे विचों दी ना रेत दे टिब्बियां दे विचों दी गुजर रहे सीगे ते उन्हां दी उत्थे आपस दे विच ना कोई लड़ाई झगड़ा होया। ਜਦੋਂ ਲੜਾਈ ਝਗੜਾ ਹੋਇਆ ਨਾ ਤੇ ਇੱਕ ਯਾਰ ਨੇ ਦੋਸਤ ਨੇ ਨਾ ਦੂਸਰੇ ਯਾਰ ਦੇ ਚਪੇੜ ਮਾਰ ਕੇ ਜਦੋਂ ਚਪੇੜ ਮਾਰੀ ਨਾ ਤੇ ਜਿੰਦੇ ਵੱਜੀ ਸੀ ਨਾ ਉਹਨੇ ਉੱਥੇ ਬੈਠ ਕੇ ਤੇ ਰੇਤ ਦੇ ਉੱਤੇ ਲਿਖ ਛੱਡਿਆ ਕਿ ਮੇਰੇ ਯਾਰ ਨੇ ਮੇਰੇ ਮੂੰਹ ਦੇ ਉੱਤੇ ਇੱਕ ਚਪੇੜ ਮਾਰੀ ਏ। ਪਰ ਇਹ ਮਾਜਰਾ ਖਤਮ ਹੋਣ ਤੋਂ ਬਾਅਦ ਉਹ ਫਿਰ ਅੱਗੇ ਉਹਨਾਂ ਨੇ ਸਫ਼ਰ ਸ਼ੁਰੂ ਕਰ ਛੱਡਿਆ। ਜਦੋਂ ਸਫ਼ਰ ਸ਼ੁਰੂ ਕੀਤਾ ਨਾ ਤੇ ਇੱਕ ਪਹਾੜੀ ਇਲਾਕੇ ਦੇ ਵਿੱਚ ਜਾਂਦੇ ਆ, ਉੱਥੇ ਨਦੀ ਇੱਕ ਨਾਲੇ ਨਵਾਂ ਉਹਨਾਂ ਨੂੰ ਨਜ਼ਰ ਆਉਂਦੀ ਹੈ ਜੋ ਉੱਥੇ ਨਹਾਉਣ ਦਾ ਫੈਸਲਾ ਕਰਦੇ ਆ। ਜਦੋਂ ਉਹ ਨਹਾਉਣਾ ਸ਼ੁਰੂ ਕਰਦੇ ਆ ਨਾ ਤੇ ਜਿਹੜੇ ਬੰਦੇ ਦੇ ਚਪੇੜ ਵੱਜੀ ਹੁੰਦੀ ਆ ਉਹ ਬੰਦਾ ਡੁੱਬਣ ਲੱਗਦਾ ਹੈ, ਚਿੱਕੜ ਦੇ ਵਿੱਚ ਫਸ ਕੇ ਨਾ ਤੇ ਡੁੱਬਣ ਲੱਗਦਾ ਤੇ ਦੂਸਰੇ ਉਹਦੇ ਯਾਰ ਨੇ ਉਹਨੂੰ ਭੱਜ ਕੇ ਤੇ ਬੜਾ ਮੁਸ਼ਕਲ ਨਾਲ ਬਚਾਇਆ ਹੁੰਦਾ, ਉਹਨੂੰ ਬਚਾ ਲੈਂਦਾ। ਜਦੋਂ ਉਹਨੂੰ ਬਚਾ ਲੈਂਦਾ ਨਾ ਤੇ ਉਹ ਬੰਦਾ ਬਾਹਰ ਨਿਕਲ ਕੇ ਪੱਥਰ ਦੇ ਉੱਤੇ ਤਰਾਸ਼ ਕੇ ਲਿਖਦਾ ਕਿ ਮੇਰੇ ਯਾਰ ਨੇ ਮੇਰੀ ਅੱਜ ਜਾਨ ਬਚਾਈ ਹੈ। ਉਹ ਜਦੋਂ ਇਹ ਗੱਲ ਲਿਖਦਾ ਨਾ ਤੇ ਜਿਹੜੇ ਬੰਦੇ ਨੇ ਥੱਪੜ ਮਾਰਿਆ ਹੁੰਦਾ ਜਾਂ ਜਾਨ ਬਚਾਈ ਹੁੰਦੀ ਹੈ ਉਹ ਦੂਸਰੇ ਬੰਦੇ ਨੂੰ ਪੁੱਛਦਾ ਕਿ ਯਾਰ ਮੈਂ ਉੱਥੇ ਤੇਰੇ ਥੱਪੜ ਮਾਰਿਆ ਸੀ ਤੇ ਤੂੰ ਰੇਤ ਦੇ ਉੱਤੇ ਲਿਖਿਆ ਤੇ ਇੱਥੇ ਮੈਂ ਤੇਰੀ ਜਾਨ ਬਚਾਈ ਆ ਤੇ ਤੂੰ ਪੱਥਰ ਤਰਾਸ਼ ਕੇ ਇਹਦੇ ਉੱਤੇ ਲਿਖਿਆ ਕਿ ਮੇਰੀ ਜਾਨ ਬਚਾਈ ਹੈ। ਉਹਨੇ ਕਿਹਾ ਕਿ ਮੈਂ ਇਸ ਤੋਂ ਲਿਖਿਆ ਰੇਤ ਦੇ ਉੱਤੇ ਕਿ ਤੁਸੀਂ ਮੇਰੇ ਥੱਪੜ ਮਾਰਿਆ ਸੀ ਨਾ ਤੇ ਜਦੋਂ ਤੇਜ਼ ਹਵਾਵਾਂ ਚੱਲਣਗੀਆਂ ਕਿ ਇਹ ਜਿਹੜਾ ਥੱਪੜ ਲਿਖਿਆ ਹੋਇਆ ਨਾ ਚਪੇੜ ਲਿਖੀ ਹੋਈ ਹੈ ਇਹ ਹਵਾ ਨੇ ਰੇਤਾਂ ਨਾਲ ਮਿਟਾ ਦੇਣੀ ਹੈ ਤੇ ਜਿਹੜੀ ਇਹ ਮੈਂ ਜਾਨ ਬਚਾਈ ਪੱਥਰ ਦੇ ਉੱਤੇ ਲਿਖਿਆ ਹੈ ਤਰਾਸ਼ ਕੇ ਪੱਥਰ ਨੂੰ ਇਹਦੇ ਉੱਤੇ ਲਿਖਿਆ ਹੈ ਇਹ ਨੇਰ ਆਏ ਬਾਰਿਸ਼ ਆਏ ਤੂਫਾਨ ਹੋਣ ਉਹ ਇਹਨੂੰ ਮਿਟਾ ਨਹੀਂ ਸਕਦੀਆਂ। ਤੇ ਕੁਛ ਇਸੇ ਤਰ੍ਹਾਂ ਸਾਡੇ ਵੀ ਮਾਮਲਾ ਚੱਲ ਰਹੇ ਆ ਕਿ ਜੇ ਅਗਰ ਕੋਈ ਤੁਹਾਡੇ ਨਾਲ ਬੰਦਾ ਥੋੜੀ ਬਹੁਤੀ ਊਚ ਨੀਚ ਕਰ ਲੈਂਦਾ ਹੈ ਜੇ ਉਹਨੂੰ ਕੋਸ਼ਿਸ਼ ਕਰਿਆ ਕਰੋ ਮਿਟਾਉਣ ਦੀ, ਉਹਨੂੰ ਦਿਲ ਦੇ ਵਿੱਚ ਨਾਲ ਰੱਖਿਆ ਕਰੋ, ਉਹਨੂੰ ਰੇਤ ਦੇ ਉੱਤੇ ਲਿਖਿਆ ਕਰੋ ਕਿ ਤੇਜ਼ ਹਵਾ ਆਏ ਤੇ ਉਹਨੂੰ ਮਿਟਾ ਛੱਡੇ। ਤੇ ਜੇ ਬੰਦਾ ਤੁਹਾਡੇ ਨਾਲ ਕੋਈ ਕਰੇ ਨੇਕੀ ਉਹ ਪੱਥਰ ਨੂੰ ਤਰਾਸ਼ ਕੇ ਉਹਦੇ ਉੱਤੇ ਲਿਖਿਆ ਕਰੋ, ਉਹਦੇ ਉੱਤੇ ਪੱਥਰ ਤੇ ਲਿਖਿਆ ਕਰੋ ਤਾਂ ਕਿ ਨੇਕੀ ਬੰਦੇ ਦੀ ਮਿਟਾਈ ਨਾ ਜਾ ਸਕੇ। ਜਦੋਂ ਤੁਸੀਂ ਛੋਟੇ ਛੋਟੇ ਮਾਮਲਾਤ ਰੇਤ ਦੇ ਉੱਤੇ ਲਿਖੋਗੇ ਨਾ ਜੋ ਮਿਟ ਜਾਣਗੇ ਤਾਂ ਤੁਹਾਡੇ ਤਲੁਕਾਤ ਤੇ ਜ਼ਿੰਦਗੀ ਬਹੁਤ ਬਿਹਤਰ ਗੁਜ਼ਰੇਗੀ। ਤੇ ਜਦੋਂ ਤੁਸੀਂ ਛੋਟੇ ਛੋਟੇ ਮਾਮਲਾਤ ਦੀ ਪੱਥਰ ਦੇ ਉੱਤੇ ਲਿਖੋਗੇ ਨਾ ਪੱਥਰ ਨੂੰ ਤਰਾਸ਼ ਕੇ ਲਿਖੋਗੇ ਉਹ ਨਹੀਂ ਦਿਖਣਗੇ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਬੜੀਆਂ ਮੁਸ਼ਕਲਾਤਾਂ ਪੈਦਾ ਹੋਣਗੀਆਂ, ਤੁਹਾਡੇ ਰਿਸ਼ਤੇ ਬਹੁਤ ਦੂਰ ਹੋ ਜਾਣਗੇ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਰੇਤ ਦੇ ਉੱਤੇ ਲਿਖਿਆ ਕਰੋ ਕਿ ਨੇਕੀ ਜਿਹੜੀ ਹੋਵੇ ਉਹ ਪੱਥਰ ਦੇ ਉੱਤੇ ਲਿਖਿਆ ਕਰੋ। ਹੱਸਦੇ ਰਹੋ ਤੇ ਵਸਦੇ ਰਹੋ।